ਬਿਸਮਿल्लाहिर्रहमानिर्रहीम ਤੇ अस्सलाम वालेकुम। 5 ਅਗਸਤ ਪਾਕਿਸਤਾਨ ਦੇ ਵਿੱਚ ਬੁੱਧ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲੇ ਆਸਿਮ ਮੁਨੀਰਜ਼ ਡਿਫੈਕਟੋ ਫਾਰਮ 47 ਮਿਲਟਰੀ ਰਾਜ ਡੇ 249। ਹੁਣ ਚੱਲਨੇ ਅੱਜ ਦੀਆਂ ਗੂੜੀਆਂ ਨਿੱਘੀਆਂ ਤੇ ਸੰਘਣੀਆਂ ਖਬਰਾਂ ਵਾਲੇ ਪਾਸੇ। ਪਹਿਲੀ ਖਬਰ ਤੁਹਾਡੇ ਸਾਹਮਣੇ ਜ਼ਰਾ ਰੱਖ ਦਈਏ ਜਲਸੇ ਨਾਲ ਰਿਲੇਟਡ। ਅੱਜ ਤੁਹਾਨੂੰ ਪਤਾ ਹੈ ਕਿ ਪਿਸ਼ਾਵਰ 'ਚ ਜਲਸਾ ਹੋ ਰਿਹਾ। 5 ਤਾਰੀਖ ਨੂੰ ਇਮਰਾਨ ਖਾਨ ਨੂੰ ਕੈਦ ਕੀਤਿਆਂ, ਅਗਵਾ ਕੀਤਿਆਂ ਪੂਰੇ 3 ਸਾਲ ਹੋ ਗਏ ਨੇ। ਵਰਕਰ ਕਈ ਵਾਰੀ ਨਿਕਲਿਆ, ਆਪਣੀਆਂ ਜਾਨਾਂ ਦੀ ਕੁਰਬਾਨੀ ਵੀ ਦਿੱਤੀ ਹੈ ਔਰ ਬਗੈਰ ਕਿਸੇ ਡਰ ਤੋਂ ਸੱਜ ਧੱਜ ਕੇ ਵਰਕਰ ਜਿਹੜਾ ਉਹ ਡੀ ਚੌਕ ਤੱਕ ਇੱਕ ਤੋਂ ਬਹੁਤੀ ਵਾਰੀ ਪਹੁੰਚਿਆ। ਲੇਕਿਨ ਬਦਕਿਸਮਤੀ ਨਾਲ ਪਹਿਲਾਂ ਗੰਡਾਪੁਰ ਸਾਹਿਬ ਨੇ ਉੱਥੇ ਉਹਨਾਂ ਨੂੰ ਜੋ ਕੁਝ ਕੀਤਾ ਉਹ ਤੁਹਾਨੂੰ ਪਤਾ ਹੀ ਹੈ। ਇੱਕ ਕਿਸਮ ਦਾ ਸੌਦਾ ਹੀ ਕਰ ਛੜਿਆ ਵਰਕਰ ਦਾ। ਉਹਨਾਂ ਨੂੰ ਉੱਥੇ ਧੋਖਾ ਦੇ ਕੇ ਉੱਥੋਂ ਨਿਕਲ ਗਏ। ਪਰਲੇ ਨੂੰ ਮੈਂ 8 ਜ਼ਿਲ੍ਹਾ ਨੂੰ ਨਿਕਲ ਗਿਆ, ਪਤਾ ਨਹੀਂ ਕਿੱਧਰ ਨੂੰ। ਉਹ ਮੈਂ ਉਸ ਵੇਲੇ ਪੋਲੀਟੀਕਲ ਕਮੇਟੀ 'ਚ ਬੈਠਾ ਸਾਂ। ਕੋਈ ਐਸਾ ਚੱਕਰ ਨਹੀਂ ਸੀ, ਉਹ ਸਾਰਾ ਝੂਠ ਫਰਾਡ ਸੀ ਅਤੇ ਉਹਨਾਂ ਨੇ ਵਰਕਰਸ ਦੇ ਨਾਲ ਕੀਤਾ ਉਸ ਵੇਲੇ ਔਰ ਵਰਕਰ ਨੂੰ ਉੱਥੇ ਲਿਆ ਕੇ ਅਤੇ ਇੱਕ ਕਿਸਮ ਦਾ ਇਸਤੇਮਾਲ ਕਰਕੇ ਅਤੇ ਸੁੱਟ ਛੜਿਆ। ਉਸ ਤੋਂ ਬਾਅਦ ਫਿਰ ਦੂਜੀ ਵਾਰੀ ਬੁਸ਼ਰਾ ਬੀਬੀ ਸਾਡੇ ਨਾਲ ਤੇ ਪਹੁੰਚਣਾ ਪੈ ਗਿਆ। ਇਹ ਤਾਂ ਪਹੁੰਚਦੇ ਨਹੀਂ ਸੀ। ਇਹ ਤਾਂ ਜਿਵੇਂ ਜਾਣਾ ਸਕੂਲੇ ਨਾ ਜਾਣਾ ਹੋਵੇ ਅਤੇ ਆਂਦਾ ਮੇਰੇ ਢਿੱਡ ਪੀੜ ਹੁੰਦੀ ਹੈ। ਉਸ ਤੋਂ ਬਾਅਦ ਕਈ ਵਾਰੀ ਲੱਤਾਂ ਚੌੜੀਆਂ ਕਰਕੇ ਅਤੇ ਉੱਥੇ ਹੀ ਜ਼ਮੀਨ 'ਤੇ ਬਹਿ ਜਾਂਦਾ ਅਤੇ ਅੱਡੀਆਂ ਛੱਡੀਆਂ ਮਾਰਦਾ, ਮੈਂ ਨਹੀਂ ਜਾਣਾ। ਗੰਡਾਪੁਰ ਸਾਹਿਬ ਦਾ ਇਹੀ ਹਾਲ ਸੀ, ਕਿਉਂਕਿ ਜਰਨੈਲਾਂ ਨੇ ਕਿਹਾ ਸੀ ਤੁਸੀਂ ਇਸਲਾਮਾਬਾਦ 'ਚ ਨਹੀਂ ਵੜਨਾ। ਗੰਡਾਪੁਰ ਨੇ ਹਰ ਮੁਮਕਿਨ ਕੋਸ਼ਿਸ਼ ਕੀਤੀ ਬੁਸ਼ਰਾ ਬੀਬੀ ਨੂੰ ਡੱਕਣ ਦੀ। ਜਿਸ ਵੇਲੇ ਉਹ ਨਾ ਡੱਕੇ ਗਏ ਅਤੇ ਉਸ ਵੇਲੇ ਗੰਡਾਪੁਰ ਸਾਹਿਬ ਮਜਬੂਰਨ ਹੌਲੀ ਹੌਲੀ, ਜਿਵੇਂ ਕੋਈ ਬੰਦਾ ਟੁੱਟੀ ਲੱਤ ਨਾਲ ਪਿੱਛੋਂ ਆਉਂਦਾ ਹੈ, ਐਵੇਂ ਹੌਲੀ ਹੌਲੀ ਲੰਗੜਾਉਂਦੇ ਜਿਹੜੇ ਮਗਰ ਪਹੁੰਚੇ। ਲੇਕਿਨ ਕੋਸ਼ਿਸ਼ ਇਹ ਕੀਤੀ ਵੀ ਜਿਹੜੇ ਲੋਕ ਆਏ ਸਨ ਉਹਨਾਂ ਵਿਚਾਰਿਆਂ ਦੇ ਸਾਰੇ ਇੰਤਜ਼ਾਮਾਤ ਤਬਾਹ ਕਰਦੇ ਹਾਂ। ਕੋਈ ਨਾਲ ਰਾਸ਼ਨ ਨਹੀਂ, ਕੋਈ ਨਾਲ ਇੰਤਜ਼ਾਮ ਨਹੀਂ ਔਰ ਆਵਾਮ ਜਿਹੜੀ ਉਹਨਾਂ ਨੂੰ ਬੇਯਾਰੋ ਮਦਦਗਾਰ ਛੱਡਿਆ। ਜਿਸ ਵੇਲੇ ਸ਼ੈਲਿੰਗ ਵੈਲਿੰਗ ਹੋਈ ਅਤੇ ਫਿਰ ਉੱਥੋਂ ਧੱਕੇ ਨਾਲ ਬੁਸ਼ਰਾ ਬੀਬੀ ਨੂੰ ਵੀ ਕੱਢਿਆ ਅਤੇ ਉਹ ਵਾਲਾ ਮਾਮਲਾ ਜਿਹੜਾ ਉਹ ਵੀ ਖਤਮ ਹੋ ਗਿਆ। ਉਸ ਤੋਂ ਬਾਅਦ ਤੁਹਾਨੂੰ ਪਤਾ ਹੈ ਕਿ ਕਈ ਵਾਰੀ ਲੋਕਾਂ ਨੂੰ ਆਸਰੇ ਦਿੱਤੇ, ਉਮੀਦਾਂ ਦਿੱਤੀਆਂ। ਹੁਣ ਵਾਲੇ ਜਿਹੜੇ ਚੀਫ ਮਿਨਿਸਟਰ ਸਾਹਿਬ ਨੇ ਉਹਨਾਂ ਨੂੰ ਤਾਂ ਤਕਰੀਬਨ ਸਾਲ ਹੋ ਗਿਆ ਆ, ਤਕਰੀਬਨ ਥੋੜ੍ਹਾ ਜਿਹਾ ਘੱਟ ਸਾਲ ਤੋਂ। ਉਹਨਾਂ ਨੇ ਆ ਕੇ ਇਸ਼ਕੇ ਇਮਰਾਨ ਅਤੇ ਸਾਰੀ ਗੱਲਬਾਤ ਸਾਲ ਪੂਰਾ ਸੁਣਾਈ ਅਤੇ ਉਹਨਾਂ ਨੇ ਵੀ ਕੰਮ ਕੋਈ ਨਹੀਂ ਕੀਤਾ। ਹੁਣ ਪਬਲਿਕ ਦਾ ਬਹੁਤ ਜ਼ਿਆਦਾ ਪ੍ਰੈਸ਼ਰ, ਉਸ ਤੋਂ ਬਾਅਦ ਇਹ ਜਲਸਾ, ਡਿਮਾਂਡ। ਹੁਣ ਵੇਖਦੇ ਹਾਂ ਕਿ ਇਹ ਕਿਸੇ ਕਿਸਮ ਦਾ ਇੱਥੋਂ ਆਵਾਮ ਨੂੰ ਕਾਲ ਦਿੰਦੇ ਨੇ ਅਤੇ ਇਹਦੀ ਲੌਂਗ ਮਾਰਚ ਦੀ ਕਿ ਨਹੀਂ। ਅਲੀਮਾ ਖਾਨਮ ਸਾਹਿਬਾ ਦਾ ਬਿਆਨ ਬਿਲਕੁਲ ਮੌਜੂਦ ਹੈ ਕਿ ਸੁਹੇਲ ਅਫਰੀਦੀ ਨੂੰ ਕੱਲ੍ਹ ਲੌਂਗ ਮਾਰਚ ਦੀ ਤਾਰੀਖ ਦੇ ਦੇਣੀ ਚਾਹੀਦੀ ਹੈ। ਬਿਲਕੁਲ ਦੇਣੀ ਚਾਹੀਦੀ। ਮੈਂ ਉਹਨਾਂ ਨਾਲ ਬਿਲਕੁਲ ਸਹਿਮਤ ਹਾਂ। ਮੈਂ ਤਾਂ ਬਲਕਿ ਇੱਥੋਂ ਤੱਕ ਕਹਿਣਾ ਹੈ ਵੀ ਉਹ ਜਦੋਂ ਖੁਦ KP 'ਚ ਇੰਨੇ ਥਾਵਾਂ 'ਤੇ ਗਏ ਸਨ ਅਤੇ ਉਹਨਾਂ ਨੂੰ ਪੰਜਾਬ ਨਹੀਂ ਸੀ ਆਉਣਾ ਚਾਹੀਦਾ, ਉਹਨਾਂ ਨੂੰ ਵੀ ਲੌਂਗ ਮਾਰਚ ਦੀ ਕਾਲ ਦੇਣੀ ਚਾਹੀਦੀ ਸੀ। ਲੇਕਿਨ ਮੈਨੂੰ ਹਜੇ ਤੱਕ ਮੇਰੇ ਪੱਲੇ ਨਹੀਂ ਗੱਲ ਪੈਂਦੀ ਕਿ ਇਹ ਜਿਹੜੀ ਲੀਡਰਸ਼ਿਪ ਹੈ ਇਹਨਾਂ ਤੇ 2-3 ਸਾਲ ਤੋਂ ਨਹੀਂ ਦਿੱਤੀ ਕਾਲ ਅਤੇ ਨਾ ਦੇਣੀ ਹੈ। ਸਾਰਿਆਂ ਨੂੰ ਪਤਾ, ਹੁਣ ਕਿਸੇ ਨੂੰ ਓਲਾ ਨਹੀਂ ਹੈ। ਉਹਨਾਂ ਨੂੰ ਦੇ ਦੇਣੀ ਚਾਹੀਦੀ ਸੀ। ਉਹਨਾਂ ਨੇ ਕਾਲ ਕਿਉਂ ਨਹੀਂ ਦਿੱਤੀ, ਇਹ ਮੇਰੀ ਸਮਝ ਤੋਂ ਅਜੇ ਤੱਕ ਬਾਹਰ ਹੈ। ਕਿ ਉਹਨਾਂ ਨੂੰ ਜਾਂ ਤਾਂ ਹੁੰਦਾ ਨਾ ਕਿ ਉਹ ਪਬਲਿਕ 'ਚ ਜਾਂਦੇ ਹੀ ਨਾ, ਜਿਹੜਾ ਪਹਿਲੇ ਉਹਨਾਂ ਦਾ ਸਟੈਂਡ ਸੀ ਕਿ ਇਹ ਪਾਰਟੀ ਦਾ ਕੰਮ ਹੈ ਜਲਸੇ ਜਲੂਸ ਕਰਨਾ, ਲੌਂਗ ਮਾਰਚ ਕਰਨਾ, ਉਹ ਤਾਂ ਪਬਲਿਕ 'ਚ ਜਾਂਦੇ ਹੀ ਨਹੀਂ ਉਸ ਤਰੀਕੇ ਨਾਲ, ਤੇ ਅਡਾਲਾ ਜੇਲ੍ਹ ਜਾਂਦੇ ਨੇ। ਹੁਣ ਜਦੋਂ ਥਾਂ ਪਬਲਿਕ 'ਚ ਗਏ ਨੇ ਅਤੇ ਫਿਰ ਉਹਨਾਂ ਨੂੰ ਲੌਂਗ ਮਾਰਚ ਦੀ ਕਾਲ ਦੇ ਦੇਣੀ ਚਾਹੀਦੀ ਸੀ ਔਰ ਉਹਨਾਂ ਨੇ ਚੰਗਾ ਕੀਤਾ ਜਾ ਕੇ, ਮਾੜਾ ਨਹੀਂ ਕੀਤਾ, ਕਿਉਂਕਿ ਇਹ ਤਾਂ ਜਾ ਹੀ ਨਹੀਂ ਸੀ ਰਹੇ ਕੋਈ ਵੀ। ਅੱਗੇ ਚੱਲਣੇ ਜੀ। ਸੁਹੇਲ ਅਫਰੀਦੀ ਸਾਹਿਬ ਦੇ ਮੱਥੇ 'ਤੇ ਪਸੀਨਾ ਆ ਗਿਆ। ਮੁਹੰਮਦ ਫਹੀਮ ਸਾਹਿਬ ਰਿਪੋਰਟ ਕਰ ਰਹੇ ਨੇ ਪਿਸ਼ਾਵਰ ਤੋਂ। ਉਹ ਕਹਿੰਦੇ ਨੇ ਉਹਨਾਂ ਦੇ ਮੱਥੇ 'ਤੇ ਪਸੀਨਾ ਆ ਗਿਆ ਔਰ ਇਹ ਨਸ਼ਤਰ ਹਾਲ ਦੇ ਵਿੱਚ ਕੋਈ ਐਕਟੀਵਿਟੀ ਰੱਖੀ ਸੀ 5 ਅਗਸਤ ਦੇ ਇਸ ਜਲਸੇ ਦੇ ਨਾਲ ਰਿਲੇਟਡ। ਉੱਥੇ ਏਅਰ ਕੰਡੀਸ਼ਨ ਖਰਾਬ ਹੋ ਗਿਆ, ਜਿਹਦੀ ਵਜ੍ਹਾ ਨਾਲ ਉੱਥੇ ਪਸੀਨੇ ਛੁੱਟ ਪਏ ਅਤੇ ਉਹਨਾਂ ਨੇ ਇਲੈਕਟ੍ਰੀਸ਼ਨ ਨੂੰ ਨੌਕਰੀ ਤੋਂ ਫਾਰਗ ਕਰ ਦਿੱਤਾ। ਡਾਇਰੈਕਟਰ ਹਾਰਟੀਕਲਚਰ ਜਿਹੜਾ ਉਹਦਾ ਵੀ ਤਬਾਦਲਾ ਕਰ ਛੱਡਿਆ। ਅਤੇ ਚਲੋ ਇਹਨਾਂ ਗੱਲਾਂ ਦੇ ਉੱਤੇ ਤਾਂ ਐਵੇਂ ਤਨਕੀਦ ਕਰਨਾ ਜ਼ਿਆਦਤੀ ਹੈ। ਅਗਰ ਉੱਥੇ ਇੰਤਜ਼ਾਮ ਹੈ ਸੀ ਨਸ਼ਤਰ ਹਾਲ ਦੇ ਵਿੱਚ ਏਅਰ ਕੰਡੀਸ਼ਨ ਦਾ ਔਰ ਉੱਥੇ ਵਰਕਰ ਜਾਂ ਚੀਫ ਮਿਨਿਸਟਰ ਇਕੱਠੇ ਹੋਏ ਸਨ ਔਰ ਅਗਰ ਕੋਈ ਸ਼ੈ ਨਹੀਂ ਚੱਲੀ ਔਰ ਕਿਸੇ ਨੇ ਉਹਦੇ 'ਚ ਕੁਤਾਹੀ ਕੀਤੀ ਹੈ ਅਤੇ ਅਸੀਂ ਐਵੇਂ ਹਰ ਸ਼ੈ ਦੀ ਤਨਕੀਦ ਤਾਂ ਨਹੀਂ ਸੁਹੇਲ ਅਫਰੀਦੀ 'ਤੇ ਕਰ ਸਕਦੇ। ਅਗਰ ਕਿਸੇ ਦੀ ਕੁਤਾਹੀ ਹੈ ਔਰ ਉਹਨੂੰ ਅਗਰ ਸਸਪੈਂਡ ਕੀਤਾ ਹੈ ਤਾਂ ਇਹ ਤਾਂ ਕੋਈ ਐਡਾ ਵੱਡਾ ਜੁਰਮ ਨਹੀਂ ਕਿ ਇਹਦੇ 'ਤੇ ਅਸੀਂ ਇਹ ਖਬਰ ਕਰੀਏ ਕਿ ਜਨਾਬੇ ਵਾਲਾ ਬੜਾ ਕੋਈ ਜ਼ੁਲਮ ਕਰ ਦਿੱਤਾ ਸੁਹੇਲ ਅਫਰੀਦੀ ਸਾਹਿਬ ਨੇ। ਅਸੀਂ ਕੋਈ ਉਹਨਾਂ ਦੀ ਮੁਖਾਲਫ ਪਾਰਟੀ ਤਾਂ ਹੈ ਨਹੀਂ ਕਿ ਜਿਹੜੀ ਉਹਨਾਂ ਦੀ ਨਾਜਾਇਜ਼ ਗੱਲ ਹੈ ਉਹਨੂੰ ਵੀ ਤਨਕੀਦ ਕਰੀਏ ਅਤੇ ਜਿਹੜੀ ਜਾਇਜ਼ ਹੈ ਉਹਨੂੰ ਵੀ ਕਰੀਏ। ਇਹ ਨਹੀਂ ਹੋ ਸਕਦਾ, ਸਿਰਫ ਨਾਜਾਇਜ਼ ਗੱਲ ਦੇ ਉੱਤੇ ਤਨਕੀਦ ਹੋਏਗੀ। ਅੱਛਾ ਜੀ, ਅੱਗੋਂ ਸੁਣੋ। ਅੱਗੇ ਜਿਹੜੇ ਮੀਨਾ ਖਾਨ ਸਾਹਿਬ ਨੇ ਉਹਨਾਂ ਨੇ ਕਿਹਾ ਹੈ ਕਿ ਅਸੀਂ ਇਹ ਜਿਹੜਾ ਕੱਲ੍ਹ ਦਾ ਜਲਸਾ ਹੈ ਇਹ ਸੈਮੀਫਾਈਨਲ ਹੈ, ਫਿਰ ਫਾਈਨਲ ਵੱਲ ਜਾਵਾਂਗੇ। ਇਹ ਵੇਖੋ ਇਹਨਾਂ ਦੀਆਂ ਗੱਲਾਂ ਸੁਣੋ। ਮੈਂ ਵਰਕਰਸ ਨੂੰ ਇਹ ਕਹਾਂਗਾ ਕਿ ਕੱਲ੍ਹ ਅਗਰ ਵਾਕਈ ਇਹਨੂੰ ਇਹ ਸੈਮੀਫਾਈਨਲ ਬਣਾਉਣ ਨਾ ਔਰ ਕਿਸੇ ਕਿਸਮ ਦਾ ਉੱਥੇ ਜਿਹੜਾ ਉਹ ਨਾ ਦੇਣ ਲਾਹੇ ਅਮਲ, ਅਤੇ ਵਰਕਰ ਇਹਨਾਂ ਦੇ ਖਿਲਾਫ ਨਾਅਰੇ ਜ਼ਰੂਰ ਮੁਰਦਾਬਾਦ ਦੇ ਲਾਉਣ। ਜੇ ਤੁਹਾਡਾ 3 ਸਾਲ ਇਮਰਾਨ ਖਾਨ ਦੇ ਲੰਘਣ ਤੋਂ ਬਾਵਜੂਦ ਤੁਸੀਂ ਮਿਨਿਸਟਰੀਆਂ ਕਰ ਲੋਕਾਂ ਨੇ ਤੁਹਾਡੇ 'ਤੇ ਇੰਨੇ ਕੁ ਇਲਜ਼ਾਮਾਤ ਲਾ ਛੱਡੇ ਨੇ ਕਰਪਸ਼ਨ ਦੇ, ਇੰਨੇ ਕੁ ਇਲਜ਼ਾਮ ਮੀਨਾ ਖਾਨ ਸਾਹਿਬ ਤੁਹਾਡੇ 'ਤੇ ਲੱਗੇ ਨੇ, ਦੂਜੇ ਬੰਦਿਆਂ 'ਤੇ ਲੱਗੇ ਨੇ ਵੀ ਜਿਹਦੀ ਗੱਲ ਕੋਈ ਨਹੀਂ। ਇੰਨਾ ਕੁਝ ਹੋ ਕੇ ਜੇ ਤੁਸੀਂ ਅਜੇ ਸੈਮੀਫਾਈਨਲ ਹੀ ਖੇਡਦੇ ਰਹਿਣਾ, ਤੁਸੀਂ ਫਾਈਨਲ ਨਹੀਂ ਖੇਡਣਾ,
तो फिर मेरा ख्याल है लोगों को तुहाडे कोलों धक्के नाल फाइनल खड़वाना चाहिए, क्योंकि फिर तुहाडा ते प्रोग्राम ही कोई नहीं खेडण दा। तुसीं तो फिर ये कहिंदे हो भी 3 साल अगे इमरान खान ने जेल कट लई ते तुसीं हुण सैमीफाइनल तक पहुंचे हो, तो मतलब फाइनल तक 3 साल तुहानूं होर चाहीदे ने। तुसीं चाहुंदे हो भी 3 साल इमरान खान होर जेल दे विच रह ले तो फिर तुसीं फाइनल खेड लओगे। ये हुण वर्कर ने फैसला करना है। मैं उम्मीद यही करांगा भी कल जरा दब के उत्थे जिहड़ा अपनी आवाज़ चुकण ते इन्हां नूं कहण भी ये सैमीफाइनल नहीं, ये फाइनल दा मैच है। अच्छा जी, 9 मई मुकदमात दे विच कोट लखपत जेल दे विच कैद रहण वाली तहरीक इंसाफ दी कारकुन साडी भैन इरम अकमल, ਉਹ अलालत दे बायस ਜਿਹੜੇ ਨੇ ਉਹ इंतकाल कर गए ਨੇ। ਇਹ ਦਰਜਨ ਤੋਂ ਜ਼ਿਆਦਾ ਸਾਡੇ ਵਰਕਰਸ, ਖਵਾਤੀਨ, ਮਰਦ ਐਸੇ ਨੇ ਜਿਨ੍ਹਾਂ ਨੂੰ ਜੇਲ੍ਹਾਂ 'ਚ ਰੱਖਿਆ, ਉਹਨਾਂ ਨਾਲ ਉੱਥੇ ਏਡਾ ਭੈੜਾ ਸਲੂਕ ਕੀਤਾ, ਉਹਨਾਂ ਨੂੰ ਏਡੀਆਂ ਭੈੜੀ ਕੰਡੀਸ਼ਨਸ ਦੇ ਵਿੱਚ ਰੱਖਿਆ ਕਿ ਉੱਥੋਂ ਬਾਹਰ ਨਿਕਲ ਕੇ ਇੱਕ ਤੋਂ ਬਾਅਦ ਦੂਸਰਾ ਜਿਹੜਾ ਜਵਾਨੀ ਦੇ ਵਿੱਚ ਹੀ, ਕੋਈ ਇਹ ਨਹੀਂ ਕਿ ਇਹਨਾਂ ਦੀ ਉਮਰ 70 ਸਾਲ ਸੀ, ਕੋਈ 30 ਸਾਲਾਂ ਦਾ, ਕੋਈ 5 ਸਾਲਾਂ ਦਾ, ਕੋਈ 35 ਸਾਲਾਂ ਦਾ, ਕੋਈ 40 ਦਾ, ਕੋਈ 45 ਦਾ, ਇਹ ਸਾਰੇ ਜਿਹੜੇ ਨੇ ਵਫਾਤ ਪਾਉਂਦੇ ਗਏ ਨੇ। ਮਈ ਮੁਕੱਦਮਾਤ ਨਾਲ ਮੁਨਸਲਿਕ ਇੰਤਕਾਲ ਕਰਨ ਵਾਲਿਆਂ ਦੀ ਤਾਦਾਦ ਹੁਣ 13 ਹੋ ਗਈ ਹੈ। ਇਹ ਹੁਣ ਤੁਸੀਂ ਆਪ ਹਿਸਾਬ ਲਾ ਲਓ ਕਿ ਇਹ ਇੰਨੇ ਬੰਦੇ ਜਿਹੜੇ ਨੇ ਇਹਨਾਂ ਨੇ ਅੰਦਰ ਰੋਗੀ ਕਰ ਦਿੱਤਾ, ਇਹਨਾਂ ਦੇ ਨਾਲ ਐਡਾ ਭੈੜਾ ਸਲੂਕ ਕੀਤਾ, ਐਡੇ ਜ਼ੁਲਮ ਕੀਤੇ ਕਿ 13 ਬੰਦੇ ਸਾਡੇ ਜਿਹੜੇ ਨੇ ਉਹ ਉਹਨਾਂ ਦੇ ਵਿੱਚੋਂ ਇਹ ਸਾਡੀ ਭੈਣ ਇੱਕ ਇਰਮ ਅਕਮਲ ਸਾਹਿਬਾ ਵੀ ਨੇ, ਇਹ ਇੰਤਕਾਲ ਕਰ ਗਏ ਨੇ। ਇਹਨਾਂ ਲਈ ਜ਼ਰੂਰ ਦੁਆਏ ਮਗਫਰਤ ਕਰੋ, ਅੱਲਾ ਇਹਨਾਂ ਦੇ ਦਰਜਾਤ ਬੁਲੰਦ ਕਰੇ। ਇਹਨਾਂ ਨੇ ਪਾਰਟੀ ਲਈ, ਇਮਰਾਨ ਖਾਨ ਲਈ ਜ਼ਾਹਿਰ ਹੈ ਬੜੀ ਇਹਨਾਂ ਨੇ ਕੁਰਬਾਨੀ ਦਿੱਤੀ ਹੈ, ਅਸੀਂ ਇਹਨਾਂ ਦੇ ਬਹੁਤ ਹੀ ਜ਼ਿਆਦਾ ਅਹਿਸਾਨਮੰਦ ਹੈ। ਅੱਗੇ ਚੱਲਦੇ ਹਾਂ ਜੀ। ਅੰਸਾਰ ਅਬਾਸੀ ਸਾਹਿਬ ਦੀ ਬੇਕਰਾਰੀ ਹੈ ਜੀ ਬਹੁਤ ਜ਼ਿਆਦਾ ਹੈ। ਜਿਹੜੀ ਸੂਬਿਆਂ ਵਾਲੀ ਗੱਲ ਹੋਈ ਹੈ ਤੇ ਉਹਨਾਂ ਨੇ ਕਿਹਾ ਵੀ ਲੈਪਟਾਪ ਦੇਣ ਨਾਲ ਕੰਮ ਨਹੀਂ ਬਣਨਾ ਤੇ ਤੁਹਾਨੂੰ ਹੁਣ ਕਾਕਰੋਚ ਨਿਭਣਗੇ। ਜ਼ਾਹਿਰ ਨੂਨ ਲੀਗ ਦੇ ਉੱਤੇ ਅਟੈਕ ਹੈ, ਮਰੀਮ ਨਵਾਜ਼ ਦੇ ਉੱਤੇ ਅਟੈਕ ਹੈ। ਉਸ ਅਟੈਕ ਤੋਂ ਆਪਣਾ ਸ਼ਾਹਿਦ ਮੇਤਲਾ ਸਾਹਿਬ ਨੇ ਉਹਨਾਂ ਨੇ ਇਹ ਟਵੀਟ ਕੀਤਾ ਕਿ ਜਨਾਬ ਇੰਨੀ ਬੇਕਰਾਰੀ, ਇੰਨੀ ਤੜਪ ਤੇ ਕਿਸੇ ਸੱਚੇ ਆਸ਼ਿਕ ਦੀ ਹੋ ਸਕਦੀ ਹੈ। ਮਤਲਬ ਇੰਨੀ ਤਕਲੀਫ ਮੋਹਸਨ ਨਕਵੀ ਦੀ ਸਟੇਟਮੈਂਟ ਤੇ ਨੂਨ ਲੀਗ ਵਾਲਿਆਂ ਨੂੰ ਨਹੀਂ ਹੈ, ਇੰਨੀ ਤਕਲੀਫ ਨੂਨ ਲੀਗ ਵਾਲਿਆਂ ਨੂੰ ਨਹੀਂ ਹੈ ਜਿੱਡੀ ਤਕਲੀਫ ਇਸ ਵੇਲੇ ਆਪਣਾ ਅੰਸਾਰ ਅਬਾਸੀ ਸਾਹਿਬ ਨੂੰ ਹੋਈ ਹੈ। ਵੀ ਉਹਨਾਂ ਨੂੰ ਤਾਂ ਇੰਝ ਜਿਵੇਂ ਕਿਤੇ ਕੋਈ ਸੂਲ ਉੱਠੀ ਜਾਂ ਧਰਨ ਪੈ ਗਈ ਹੈ। ਉਹ ਤਾਂ ਰਾਤੀ ਸਵੇਰੇ ਜਾਗਦੇ ਸੌਂਦੇ ਵਿਚਾਰੇ ਇੱਕੋ ਕਿਸਮ ਦੀਆਂ ਖਬਰਾਂ ਕਰੀ ਜਾਂਦੇ ਨੇ, ਔਰ ਮੇਰਾ ਮਤਲਬ ਮੈਂ ਨਾ ਉਹਨਾਂ ਦਾ ਵਸ ਚੱਲੇ ਤਾਂ ਫਾਹ ਲੈ ਲੈਣ, ਕਿਤੇ ਵਿਚਾਰਿਆਂ ਨੂੰ ਪਤਾ ਨਹੀਂ ਚੱਲਣ ਡਿਆ ਵੀ ਅਸੀਂ ਕਰੀਏ ਕੀ। ਅੱਗੇ ਚੱਲਣੇ ਜੀ। ਐਹਸਨ ਇਕਬਾਲ ਸਾਹਿਬ ਨੇ ਕਿਹਾ ਹੈ ਕਿ ਇਲਾਮਾ ਇਕਬਾਲ ਦੇ ਫਲਸਫਾ ਖੁਦੀ ਅਤੇ ਕਾਇਦ ਆਜ਼ਮ ਮੁਹੰਮਦ ਅਲੀ ਜਿਨਾਹ ਦਾ ਜਿਹੜਾ ਵਿਜ਼ਨ ਹੈ ਉਹਦੇ ਉੱਤੇ ਇਸਤਵਾਰ ਕਰਾਂਗੇ ਤੇ ਅਗਲੀਆਂ ਨਸਲਾਂ ਜਿਹੜੀਆਂ ਨੇ ਉਹ ਬਿਹਤਰ ਹੋਣਗੀਆਂ। ਫਿਕਰੀ ਬੁਨਿਆਦਾਂ ਉਹਦੇ 'ਤੇ ਰੱਖਣੀਆਂ ਪੈਣੀਆਂ ਸਾਨੂੰ। ਪਾਕਿਸਤਾਨ ਕਦੀ ਨਾਕਾਮ ਨਹੀਂ ਹੋ ਸਕਦਾ। ਸਾਡਾ ਨਿਜ਼ਾਮ ਕਿਸੇ ਇਨਹਦਾਮ ਦਾ ਸ਼ਿਕਾਰ ਨਹੀਂ, ਬਲਕਿ ਇੱਕ ਜਾਮੇ ਅਤੇ ਪਾਏਦਾਰ ਕੌਮੀ ਇਸਲਾਹਾਤ ਜਿਹੜੀਆਂ ਉਹਦੇ ਦੌਰ 'ਚ ਅਸੀਂ ਦਾਖਲ ਹੋ ਚੁੱਕੇ ਹਾਂ। ਮੇਰਾ ਪੈਗਾਮ ਵਾਜ਼ਿਹ ਹੈ ਕਿ ਪਾਕਿਸਤਾਨ ਦੇ ਨੌਜਵਾਨ ਕਾਕਰੋਚ ਨਹੀਂ, ਸ਼ਾਹੀਨ ਨੇ। ਇਹ ਬਾਸਲਾਹੀਅਤ ਨੌਜਵਾਨ ਨੇ। ਸਾਡਾ ਮੁਸਤਕਬਲ ਇਹਨਾਂ ਦੇ ਹੱਥਾਂ 'ਚ ਰੌਸ਼ਨ ਹੈ। ਅੱਛਾ, ਪਾਕਿਸਤਾਨੀ ਨੌਜਵਾਨਾਂ ਦਾ ਤਾਂ ਮੈਨੂੰ ਨਹੀਂ ਪਤਾ। ਉਹ ਤੁਹਾਡੇ ਪੁੱਤਰ ਜਿਹੜਾ ਇਲਜ਼ਾਮ ਲਾਇਆ ਸੀ ਕਿ ਉਹਨਾਂ ਤੁਹਾਨੂੰ ਚਪੇੜ ਮਾਰ ਦਿੱਤੀ ਸੀ ਘਰ ਦੇ ਵਿੱਚ ਲਾਈਵ ਜਦੋਂ ਤੁਸੀਂ ਟੀ ਵੀ 'ਤੇ ਸੋ, ਉਸ ਤੋਂ ਬਾਅਦ ਦੂਜਾ ਪੁੱਤਰ ਜਿਹੜਾ ਤੁਸੀਂ ਜਿਹਨੂੰ ਐਮਪੀਏ ਬਣਾ ਕੱਢਿਆ, ਮੇਰਾ ਖਲੀਆ ਪਤਾ ਨਹੀਂ ਉਹੀ ਹੈ। ਅਤੇ ਆਪਣੇ ਪੁੱਤਰਾਂ ਨੂੰ ਤੁਸੀਂ ਸਿਆਸਤ 'ਚ ਵੀ ਲੈ ਆਏ ਹੋ, ਭੈਣ ਨੂੰ ਵੀ ਤੁਸੀਂ ਆਪਣੀ ਹਮਸ਼ੀਰਾ ਜਿਹੜੇ ਸਨ ਉਹਨਾਂ ਨੂੰ ਵੀ ਤੁਸੀਂ ਸੀਟ ਦਵਾ ਦਿੱਤੀ ਰਿਟਾਇਰਮੈਂਟ ਤੋਂ ਬਾਅਦ ਵੀ। ਅਤੇ ਤੁਹਾਡਾ ਜਿਹੜਾ ਟੱਬਰ ਹੈ ਨਾ ਉਹ ਤਾਂ ਵਾਕਈ ਸ਼ਾਹੀਨ ਹੀ ਬਣਿਆ, ਮਤਲਬ ਉਹ ਤਾਂ ਸ਼ਾਹੀਨ ਤਰ੍ਹਾਂ ਉੱਡ ਰਿਹਾ। ਆਵਾਮ ਭਾਵੇਂ ਤੁਸੀਂ ਕਾਕਰੋਚ ਸਮਝੀ ਹੈ, ਲੇਕਿਨ ਤੁਹਾਡੀ ਮੌਜਾਂ ਪੂਰੀਆਂ ਲੱਗੀਆਂ ਨੇ। ਨਾਨਾ ਜੀ ਤੁਹਾਡੇ ਜਿਹੜੇ ਨੇ ਉਹਨਾਂ ਨੇ ਕਾਇਦ ਆਜ਼ਮ ਦੇ ਖਿਲਾਫ ਇਲੈਕਸ਼ਨ ਲੜਿਆ ਸੀ ਜਲੰਧਰ ਤੋਂ। ਉਹਨਾਂ ਨੇ ਤੁਹਾਡੇ ਨਾਨਾ ਜੀ, ਕਿਉਂਕਿ ਤੁਸੀਂ ਸਿਆਸਤ ਕਰਦੇ ਹੋ ਆਪਣੀ ਵਾਲਦਾ ਸਾਹਿਬਾ ਦੀ, ਤੁਹਾਡੀ ਵਾਲਦਾ ਸਾਹਿਬਾ ਸਿਆਸਤ ਕਰਦੇ ਨੇ ਆਪਣੇ ਵਾਲਦ ਦੀ, ਅਤੇ ਤੁਹਾਡੇ ਕੋਲ ਉਹਨਾਂ ਦੀ ਸਿਆਸਤ ਦੀ ਮਿਰਾਜ ਹੈ ਜਾਂ ਮਿਰਾਸ ਹੈ। ਅਤੇ ਤੁਹਾਡੇ ਨਾਨਾ ਜੀ ਜਿਹੜੇ ਨੇ ਉਹਨਾਂ ਨੇ 1945-46 ਦੇ ਵਿੱਚ ਜਿਹੜਾ ਇਲੈਕਸ਼ਨ ਹੋਇਆ ਸੀ ਉਹ ਉਹਨਾਂ ਨੇ ਜਲੰਧਰ 'ਚੋਂ ਕਾਇਦ ਆਜ਼ਮ ਦੀ ਲੀਗ ਦੇ ਖਿਲਾਫ ਲੜਿਆ ਸੀ। ਅਤੇ ਉਹ ਮਤਲਬ ਪਾਕਿਸਤਾਨ ਬਣਾਉਣ ਦੇ ਵੀ ਤੁਹਾਡੇ ਨਾਨਾ ਜੀ ਖਿਲਾਫ ਸਨ। ਲੇਕਿਨ ਹੁਣ ਤੁਸੀਂ ਅੱਗੋਂ ਆਉਂਦੇ ਹੋ, ਤੁਸੀਂ ਸਾਨੂੰ ਇੰਝ ਹੀ ਦੱਸ ਦਿਓ ਵੀ ਜਿਵੇਂ ਬਾਬੇ ਕੌਮ ਦਾ ਸੱਜੇ ਹੱਥ ਦੀ ਛੋਟੀ ਉਂਗਲ ਤੁਸੀਂ ਹੋ ਕਿਤੇ ਐਹਸਨ ਇਕਬਾਲ ਸਾਹਿਬ। ਤੁਸੀਂ ਜਿਸ ਵੇਲੇ ਗੱਲਾਂ ਕਰਦੇ ਹੋ, ਇੱਕ ਵਾਰੀ ਇਹਨਾਂ ਨੇ ਇੱਕ ਟਵੀਟ ਕੀਤਾ ਸੀ ਕਿ ਸਾਡੀ ਇਹ ਤੀਸਰੀ ਨਸਲ ਹੈ ਜਿਹੜੀ ਪਾਕਿਸਤਾਨ ਲਈ ਕੁਰਬਾਨੀਆਂ ਦੇ ਰਹੀ ਹੈ। ਉਦਣ ਮੈਂ ਇਹਨਾਂ ਨੂੰ ਦੱਸਿਆ ਸੀ ਵੀ ਨਾ ਸਰਕਾਰ, ਇੰਝ ਝੂਠ ਨਾ ਮਾਰੋ, ਤੁਹਾਡੀ ਪਹਿਲੀ ਨਸਲ ਤਾਂ ਪਾਕਿਸਤਾਨ ਬਣਾਉਣ ਦੇ ਖਿਲਾਫ ਸੀ, ਦੂਜੀ ਨਸਲ ਜਿਹੜੀ ਹੈ ਉਹ ਤੁਹਾਡੀ ਵਾਲਦਾ ਸਾਹਿਬਾ ਦੀ ਸੀ, ਤੀਜੀ ਤੁਸੀਂ ਹੋ, ਅਤੇ ਚੌਥੀ ਨਸਲ ਫਿਰ ਤੁਸੀਂ, ਅਤੇ ਚੌਥੀ ਨਸਲ ਦੋਵੇਂ ਜਿਹੜੀ ਉਹਨਾਂ ਦਾ ਸਿਰ ਅਤੇ ਪੈਰ ਅਤੇ ਹੱਥ ਸਾਰਾ ਕੁਝ ਹੀ ਕੜਾਹੀ 'ਚ ਹੈ, ਮਤਲਬ ਕਿ ਘਿਓ 'ਚ ਹੈ। ਤੁਹਾਡੀਆਂ ਮੌਜਾਂ ਨੇ। ਤੁਸੀਂ ਇਸ ਆਵਾਮ ਨੂੰ ਸਹੀ ਫੇਤ 'ਚ ਬਣਾਇਆ ਅਤੇ ਆਪਣਾ ਬੁੱਲੇ ਲੁੱਟ ਰਹੇ ਹੋ ਤੁਸੀਂ। ਅੱਗੇ ਚੱਲਦੇ ਜੀ। ਅਗਲੀ ਖਬਰ, IMF ਨੇ ਸਾਨੂੰ ਮਖਸੂਸ ਔਕਾਤ ਦੇ ਵਿੱਚ ਸਸਤੀ ਬਿਜਲੀ ਫਰਾਹਮ ਕਰਨ ਦੀ ਇਜਾਜ਼ਤ ਨਹੀਂ ਦਿੱਤੀ। ਇਹ ਵਜ਼ੀਰ ਬਿਜਲੀ,
ਇਹ ਜਨਾਬ ਜਿਹੜੇ ਤੁਹਾਨੂੰ ਪਤਾ ਹੈ ਕਿ ਅਵੈਸ ਲਗਾਰੀ ਸਾਹਿਬ ਨੇ, ਉਹਨਾਂ ਨੇ ਕੱਲ੍ਹ ਦੀ ਉਹਨਾਂ ਦੀ ਖਬਰ ਤੁਹਾਡੇ ਸਾਹਮਣੇ ਰੱਖੀ ਸੀ ਪਿਛਲੇ ਵੀਲਾਗ 'ਚ। ਉਹਨਾਂ ਨੇ ਕਿਹਾ ਸੀ ਵੀ ਅਸੀਂ ਦੁਨੀਆ ਦੀ ਸਸਤੀ ਤਰੀਨ ਬਿਜਲੀ ਲੋਕਾਂ ਨੂੰ ਪਾਕਿਸਤਾਨ 'ਚ ਦੇ ਰਹੇ ਹਾਂ। ਚੇਤੇ ਨਾ ਉਹਨਾਂ ਦਾ ਬਿਆਨ। ਹੁਣ ਉਹਨਾਂ ਨੇ ਉਸ ਤੋਂ ਉਲਟ ਬਿਆਨ ਦੇ ਦਿੱਤਾ। ਕਲਾਬਾਜ਼ੀਆਂ ਕਰਦੇ ਨੇ, ਇਹਨੂੰ ਪੰਜਾਬੀ 'ਚ ਅਸੀਂ ਉਲਟਬਾਜ਼ੀ ਵੀ ਕਹਿੰਦੇ ਹਾਂ ਅਤੇ ਕਲਾਬਾਜ਼ੀ ਵੀ ਕਹਿੰਦੇ ਹਾਂ ਉਰਦੂ 'ਚ। ਇਹ ਕਲਾਬਾਜ਼ੀਆਂ ਕਰਦੇ ਨੇ ਜਾਂ ਉਲਟਬਾਜ਼ੀਆਂ ਕਰਦੇ ਨੇ। ਅਤੇ ਕੱਲ੍ਹ ਕਹਿੰਦੇ ਸਨ ਵੀ ਸਭ ਤੋਂ ਸਸਤੀ ਬਿਜਲੀ ਅਸੀਂ ਦੇ ਰਹੇ ਹਾਂ, ਅੱਜ ਕਹਿੰਦੇ ਨੇ ਵੀ ਅਸੀਂ ਬਿਜਲੀ ਦੇਣਾ ਚਾਹੁੰਦੇ ਹਾਂ ਸਸਤੀ, ਲੇਕਿਨ IMF ਸਾਨੂੰ ਇਜਾਜ਼ਤ ਨਹੀਂ ਦਿੰਦਾ ਵੀ ਅਸੀਂ ਸਸਤੀ ਬਿਜਲੀ ਦਈਏ। ਹੁਣ ਇਹਨਾਂ ਬੇਸ਼ਰਮਾਂ ਕੋਲੋਂ ਕੋਈ ਪੁੱਛੇ ਵੀ ਸੱਚੀ ਗੱਲ ਕਿਹੜੀ ਹੈ। ਕੱਲ੍ਹ ਤੁਸੀਂ ਕਹਿੰਦੇ ਸੋ ਵੀ ਸਭ ਤੋਂ ਸਸਤੀ ਬਿਜਲੀ ਦੁਨੀਆ 'ਚ ਅਸੀਂ ਦੇ ਰਹੇ ਹਾਂ, ਅੱਜ ਆਂਦੇ ਹੋ ਵੀ IMF ਸਾਨੂੰ ਸਸਤੀ ਬਿਜਲੀ ਨਹੀਂ ਦੇਣ ਡਿਆ। ਇਹ ਉਂਝ ਹੀ ਹੈ ਜਿਵੇਂ ਅੱਜ ਤੋਂ 2-4 ਮਹੀਨੇ ਪਹਿਲਾਂ ਢੋਲ ਫੜਿਆ ਸੀ ਅਤੇ ਕੁੱਟਦੇ ਸਨ ਵੀ ਪਾਕਿਸਤਾਨ ਤਾਂ ਨਿਕਲ ਗਿਆ। ਮਤਲਬ ਦੱਸਦੇ ਸਨ ਵੀ ਇੰਨੀਆਂ ਕੁ ਤਰੱਕੀਆਂ ਹੋ ਗਈਆਂ ਵੀ ਫੜਨਾ ਮੁਸ਼ਕਿਲ ਹੋਇਆ। ਉਹ ਜਿਵੇਂ ਤੇਜ਼ ਆਵਾਜ਼ ਪਤੰਗ ਤੁਹਾਡੇ ਕੋਲੋਂ ਛੁੱਟ ਜਾਂਦਾ ਨਾ ਡੋਰ ਹੱਥ 'ਚੋਂ, ਇੰਝ ਹੀ ਦੱਸਦੇ ਸਨ ਵੀ ਪਾਕਿਸਤਾਨ ਚੜ੍ਹ ਗਿਆ ਤਾਂ ਨੂੰ। ਬਲਕਿ ਲੋਕਾਂ ਨੇ ਮਜ਼ਾਕ ਉਡਾਇਆ ਸੀ ਵੀ ਜਨਾਬ ਇੰਨੀ ਜ਼ਿਆਦਾ ਉੱਤੇ ਤਰੱਕੀ ਨਾ ਕਰੋ ਵੀ ਦੁਨੀਆ ਪਿੱਛੇ ਰਹਿ ਜਾਏ, ਤੁਸੀਂ ਉੱਤੇ ਨਿਕਲ ਜਾਓ, ਕੌਮ ਨੂੰ ਨਾਲ ਹੀ ਲੈ ਕੇ ਚੱਲੋ। ਲੋਕਾਂ ਨੇ ਮਜ਼ਾਕ ਉਡਾਇਆ ਸੀ। ਹੁਣ ਕੀ ਆਂਦੇ ਨੇ? ਸਿਸਟਮ ਕੋਲੈਪਸ ਹੋ ਗਿਆ, ਸਿਸਟਮ ਬਹਿ ਗਿਆ, ਸਿਸਟਮ ਦੇ ਰਿੰਗ ਪਿਸਟਮ ਬਹਿ ਗਏ ਨੇ, ਸਿਸਟਮ ਜਿਹੜਾ ਉਹ ਨਹੀਂ ਚੱਲਣ ਡਿਆ। ਇਹਨਾਂ ਦੀ ਕੋਈ ਇੱਕ ਜ਼ੁਬਾਨ ਹੈ। ਕਦੀ ਇਹ ਆਪਣੇ ਆਪ ਕੁਝ ਕਹਿੰਦੇ ਨੇ, ਅਗਲੇ ਦਿਨ ਕੋਈ ਦੂਸਰੀ ਗੱਲ ਕਹਿੰਦੇ ਨੇ। ਨਾ ਇਹਨਾਂ ਨੂੰ ਸ਼ਰਮਿੰਦਗੀ, ਜਿਵੇਂ ਐਹਸਨ ਇਕਬਾਲ ਸਾਹਿਬ ਨੂੰ ਕੋਈ ਸ਼ਰਮਿੰਦਗੀ ਨਹੀਂ, ਉਹ ਵੀ ਸਾਰੀ ਜ਼ਿੰਦਗੀ ਝੂਠ ਹੀ ਮਾਰੀ ਆਉਂਦੇ ਨੇ ਜਿਉਂ ਜੰਮੇ ਨੇ। ਮਤਲਬ ਉਹਨਾਂ ਦੀ ਸ਼ਕਲ ਦੇਖੋ, ਨਾ ਵੀ ਬੋਲਣ ਡਏ ਹੁਣ ਨਾ, ਤੇ ਐਹਸਨ ਇਕਬਾਲ ਸਾਹਿਬ ਵੱਲ ਗੌਰ ਨਾ ਵੇਖੋ ਨਾ, ਅੱਖਾਂ ਉਹਨਾਂ ਬਾਹਰ ਨੂੰ ਕੱਢੀਆਂ ਹੁੰਦੀਆਂ ਨੇ ਅਤੇ ਮੱਥੇ 'ਤੇ ਤੇੜੀ ਪਾਈ ਹੁੰਦੀ ਹੈ। ਇੰਝ ਸੀਰੀਅਸ ਰਹਿੰਦੇ ਨੇ ਜਿਵੇਂ ਬੜਾ ਸੱਚਾ ਬੰਦਾ ਹੋਏਗਾ। ਉਹਨਾਂ ਗੈਟਅਪ ਬੜਾ ਸੱਚਾ ਬਣਾਇਆ ਹੈ, ਲੇਕਿਨ ਅੰਦਰੋਂ ਰੱਜ ਕੇ ਮੁਨਾਫਕ ਅਤੇ ਝੂਠੇ। ਸ਼ਾਇਦ ਹੀ ਨੂਨ ਲੀਗ ਦੇ ਵਿੱਚ ਕੋਈ ਓਡਾ ਮੁਨਾਫਕ ਹੋਏਗਾ ਜਿੱਡੇ ਐਹਸਨ ਇਕਬਾਲ ਸਾਹਿਬ ਨੇ, ਲੇਕਿਨ ਉਹ ਹੈ ਨੇ। ਬਹਰਹਾਲ ਹੁਣ ਬਿਜਲੀ ਵਾਲੇ ਵਜ਼ੀਰ ਕਹਿੰਦੇ ਨੇ ਕਿ ਅਸੀਂ ਜਨਾਬੇ ਵਾਲਾ ਸਸਤੀ ਬਿਜਲੀ ਦੇਣਾ ਤਾਂ ਚਾਹੁੰਦੇ ਹਾਂ, ਲੇਕਿਨ ਸਾਨੂੰ ਕੋਈ ਦੇਣ ਨਹੀਂ ਦਿੰਦਾ। ਅੱਗੇ ਚਲੋ ਜੀ, ਨਾਦਰ ਗੁਰਮਾਨੀ ਸਾਹਿਬ ਰਿਪੋਰਟ ਕਰਦੇ ਨੇ ਕਿ ਸ਼ਾਹਿਦ ਖਾਕਾਨ ਅਬਾਸੀ ਕਹਿੰਦੇ ਨੇ ਕਿ PTI ਦੇ ਵੀ ਕੁਛ ਲੋਕ ਐਸੇ ਨੇ ਜਿਹੜੇ ਫਾਰਮ 47 ਤੇ ਆਏ ਨੇ। ਇਸ ਮੁਲਕ ਦੇ ਵਿੱਚ ਅਗਰ ਟਰੁੱਥ ਕਮਿਸ਼ਨ ਬਣੇ ਤੇ ਬੜੇ ਖਾਸ ਕਿਸਮ ਦੀਆਂ ਗੱਲਾਂ ਸਾਹਮਣੇ ਆਉਣ। ਮੇਰਾ ਖਿਆਲ ਉਹ ਇਸ਼ਾਰਾ ਇਸ ਪਾਸੇ ਕਰ ਰਹੇ ਨੇ ਕਿ ਵੋਟ ਤੇ ਆਵਾਮ ਨੇ PTI ਨੂੰ ਦਿੱਤਾ ਸੀ। ਜਿਵੇਂ ਹਰ ਥਾਂ ਤੇ ਫਾਰਮ 47 ਇਹਨਾਂ ਦੇ ਕੱਢਦੇ ਗਏ, ਮੀਨ ਜਿੱਤਿਆ PTI ਦਾ ਉਮੀਦਵਾਰ ਸੀ, ਲੇਕਿਨ ਨੂਨ ਨੂੰ ਫਾਰਮ 47 ਦੇ ਕੇ ਜਿਤਾਉਂਦੇ ਰਹੇ। ਕਈ ਜਗ੍ਹਾ ਐਸੀਆਂ ਵੀ ਸਨ ਜਿੱਥੇ ਜਦੋਂ ਉਹ ਨੂਨ ਨੂੰ ਫਾਰਮ 47 ਦੇਣ ਲੱਗੇ, ਇਹਨਾਂ ਦਾ ਖਿਆਲ ਇਹ ਹੈ, ਅਫਵਾਹ ਇਹ ਹੈ, ਅਤੇ ਕਈ PTI ਦੇ ਬੰਦਿਆਂ ਨੇ ਜਾ ਕੇ ਕਿਹਾ ਵੀ ਜਨਾਬ ਜਿਹੜਾ ਕੰਮ ਨੂਨ ਵਾਲਿਆਂ ਨੇ ਤੁਹਾਡੇ ਲਈ ਕਰਨਾ ਉਹ ਅਸੀਂ ਕਰਾਂਗੇ, ਅਸੀਂ ਜਿੱਤੇ ਸਾਨੂੰ ਜਿੱਤਾ ਹੀ ਰਹਿਣ ਦਿਓ। ਮਤਲਬ ਵੋਟ ਨਹੀਂ ਇਹਨਾਂ ਨੇ ਬਦਲੇ, ਉਹਨਾਂ ਦੇ ਵੋਟਾਂ 'ਚੋਂ ਜਿੱਤੇ ਹੀ ਸਨ, ਲੇਕਿਨ ਉਹਨਾਂ ਦੇ ਮੁਕਾਬਲੇ 'ਤੇ ਨੂਨ ਲੀਗ ਨੂੰ ਫਾਰਮ 47 ਜਾਰੀ ਨਹੀਂ ਕੀਤਾ ਅਤੇ ਉਹਨਾਂ ਦਾ ਜਿਹੜਾ ਅਸਲ ਰਿਜ਼ਲਟ ਸੀ ਉਹ ਆਊਟ ਹੋਣ ਦਿੱਤਾ। ਇਸ ਜਿਹੜਾ ਹੈ ਉਹ ਤਰੀਕੇ ਦੇ ਨਾਲ ਕਈ ਲੋਕਾਂ ਦੇ ਉੱਤੇ ਇਲਜ਼ਾਮ ਹੈ ਕਿ ਉਹ ਵੀ ਫਾਰਮ 47 ਦੀ ਪੈਦਾਵਾਰ ਨੇ। ਇਹਦਾ ਮਤਲਬ ਇਹ ਨਹੀਂ ਕਿ ਉਹ ਹਾਰੇ ਹੋਏ ਸਨ ਅਤੇ ਉਹਨਾਂ ਨੂੰ ਜਿਤਾਇਆ, ਇਹਦਾ ਮਤਲਬ ਉਹ ਜਿੱਤੇ ਸਨ ਅਤੇ ਉਹਨਾਂ ਨੂੰ ਜਿੱਤਣ ਦਿੱਤਾ, ਉਹਨਾਂ ਦੇ ਖਿਲਾਫ ਫਾਰਮ 47 ਨਹੀਂ ਆਉਣ ਦਿੱਤਾ। ਅੱਛਾ ਜੀ, ਅੱਗੋਂ ਸੈਨੇਟਰ ਮੁਸ਼ਤਾਕ ਅਹਿਮਦ ਸਾਹਿਬ ਨੂੰ ਤੁਹਾਨੂੰ ਪਤਾ ਹੀ ਹੈ ਗ੍ਰਿਫਤਾਰ ਕੀਤਾ। ਹੁਣ ਉਹਨਾਂ ਨੂੰ ਸ਼ਨਾਖਤ ਪਰੇਡ ਵਾਸਤੇ ਕੋਈ 15-20 ਦਿਨ ਵਾਸਤੇ ਜੇਲ੍ਹ ਭੇਜ ਦਿੱਤਾ। ਉਹ ਕਹਿੰਦੇ ਨੇ ਕਿ ਮਰੀਮ ਨਵਾਜ਼ ਨੇਤਨਯਾਹੂ ਦੇ ਰਾਹ 'ਤੇ ਚੱਲ ਪਈ ਹੈ। ਮੈਨੂੰ ਕਸ਼ਮੀਰ ਜਾਂਦੇ ਹੋਏ ਉਂਝ ਹੀ ਅਗਵਾ ਕੀਤਾ, ਜਿਵੇਂ ਮੈਂ ਇਸਰਾਈਲ ਜਾ ਰਿਹਾ ਸਾਂ ਅਤੇ ਮੈਨੂੰ ਉੱਥੇ ਅਗਵਾ ਕੀਤਾ ਸੀ ਉਹਨਾਂ ਨੇ ਕਿਹਾ ਹੈ ਕਿ ਮਰੀਮ ਨਵਾਜ਼ ਜਿਹੜੀ ਹੈ ਉਹ ਨੇਤਨਯਾਹੂ ਦੇ ਰਾਹ 'ਤੇ ਚੱਲ ਪਈ। ਜ਼ਾਹਿਰ ਹੈ ਜਿਹੜੇ ਮੁਸ਼ਤਾਕ ਸਾਹਿਬ ਨੇ ਸੈਨੇਟਰ, ਮਜਬੂਰ ਨੇ, ਪਾਕਿਸਤਾਨ 'ਚ ਨੇ, ਨਾਂ ਨਹੀਂ ਲੈ ਸਕਦੇ। ਲੇਕਿਨ ਮੈਨੂੰ ਦੱਸੋ ਕਿ ਸੈਨੇਟਰ ਸਾਹਿਬ ਤੁਹਾਡੀ ਗ੍ਰਿਫਤਾਰੀ ਦੇ ਵਿੱਚ ਮਰੀਮ ਦਾ ਕੀ ਲੈਣ ਦੇਣਾ ਹੈ? ਬਾਜੀ ਤੇ ਆਪਣੀ ਮਰਜ਼ੀ ਨਾਲ ਆਪਣੀ ਮਰਜ਼ੀ ਦੀ ਲਿਪਸਟਿਕ ਚੂਜ਼ ਕਰ ਸਕਦੇ ਨੇ, ਕੱਪੜੇ ਵੀ ਨਹੀਂ ਕਰ ਸਕਦੇ। ਉਹ ਵੀ ਕਿਸੇ ਨੇ ਕਿਹਾ ਵੀ ਥੋੜ੍ਹੇ ਮਜ਼ਹਬੀ ਪਾ ਕੁੜੀਏ। ਮੈਨੂੰ ਨਹੀਂ ਪਤਾ ਕਿਹਨੇ ਕਿਹਾ, ਮੀਆਂ ਸਾਹਿਬ ਨੇ ਕਿਹਾ ਜਾਂ ਕਿਸੇ ਹੋਰ ਨੇ ਕਿਹਾ, ਇਹ ਤੁਸੀਂ ਆਪ ਹਿਸਾਬ ਲਾਓ। ਲੇਕਿਨ ਕਿਸੇ ਕਹਿਣ ਵਾਲੇ ਨੇ ਕਿਹਾ ਹੈ ਵੀ ਮੈਨੂੰ ਉਹ ਦੂਸਰੇ ਕੱਪੜੇ ਚੰਗੇ ਨਹੀਂ ਲੱਗਦੇ, ਇਹੋ ਜਿਹੇ ਕੱਪੜੇ ਪਾਇਆ ਕਰੋ। ਅਤੇ ਕਿਸੇ ਦੇ ਕਹਿਣ ਦੇ ਉੱਤੇ ਹੁਣ ਉਹ ਕੱਪੜੇ ਉਹੋ ਜਿਹੇ ਪਾਉਂਦੇ ਨੇ ਜਿਹੋ ਜਿਹੇ ਕਿਸੇ ਨੇ ਪਸੰਦ ਫਰਮਾਏ ਨੇ, ਅਤੇ ਉਹ ਤੇ ਆਪਣੀ ਮਰਜ਼ੀ ਨਾਲ ਲਿਪਸਟਿਕ ਲਾ ਸਕਦੇ ਨੇ ਜਾਂ ਜੁੱਤੀ ਦਾ ਰੰਗ ਆਪਣੀ ਮਰਜ਼ੀ ਦਾ ਰੱਖ ਸਕਦੇ ਨੇ ਵੀ ਕਿਹੜਾ ਪਾਉਣਾ ਹੈ। ਅਤੇ ਬਾਕੀ ਉਹ ਹੈ ਕੰਮ ਸੈਨੇਟਰ ਸਾਹਿਬ, ਤੁਹਾਡੀ ਗ੍ਰਿਫਤਾਰੀ ਅਤੇ ਦੂਜੇ ਸਾਰੇ ਕੰਮ ਇਹ ਉਹਨਾਂ ਦੇ ਵੱਸ ਦਾ ਕੰਮ ਨਹੀਂ। ਹਾਂ, ਮਾਲ ਪਾਣੀ ਹੈ, ਡਿਵੈਲਪਮੈਂਟ ਪ੍ਰੋਜੈਕਟਸ ਦੇ ਵਿੱਚੋਂ ਮਾਲ ਪਾਣੀ ਖਾ ਸਕਦੇ ਨੇ, ਬਾਕੀ ਉਹਨਾਂ ਦੇ ਪੱਲੇ ਕੁਛ ਨਹੀਂ ਹੈ। ਇਹ ਤੁਹਾਨੂੰ ਆਸਿਮ ਮੁਨੀਰ ਅਤੇ ਉਹਨਾਂ ਸਾਥੀਆਂ ਨੇ ਫੜਵਾਇਆ ਜਨਾਬ ਸੈਨੇਟਰ ਸਾਹਿਬ। ਇਹ ਤੁਸੀਂ ਅਗਰ ਮਰੀਮ ਦਾ ਨਾਂ ਲਵੋਗੇ ਵੀ ਤਾਂ ਉਹਦੇ ਪੱਲੇ ਵਿਚਾਰੀ ਦੇ ਇਹੋ ਜਿਹੀ ਕੋਈ ਗੱਲ ਨਹੀਂ। ਤੁਹਾਡੇ ਕਹਿਣ ਨਾਲ ਵੀ ਉਹ ਜਿਹੜਾ ਅਸਲ ਮਾਮਲਾ ਹੈਗਾ, ਮੈਂ ਇਹ ਸਮਝਣਾ, ਮੈਂ ਕੋਈ ਤੋਹੀਨ ਨਹੀਂ ਕਰ ਰਿਹਾ, ਤੁਸੀਂ ਇਸ ਵੇਲੇ ਵੀ ਜੇਲ੍ਹ ਕੱਟ ਰਹੇ ਹੋ, ਤੁਸੀਂ ਮਰਦੇ ਮੋਮਨ ਹੋ, ਖਲੋਤੇ ਹੋ ਮੈਦਾਨ ਦੇ ਵਿੱਚ, ਲੇਕਿਨ ਮੈਂ ਸਮਝਦਾ ਕਿ ਤੁਸੀਂ ਉੱਥੇ ਪਾਕਿਸਤਾਨ 'ਚੋਂ ਖੁੱਲ੍ਹ ਕੇ ਗੱਲ ਨਹੀਂ ਕਹਿ ਸਕਦੇ। ਲੇਕਿਨ ਇਹ ਕਰਨ ਵਾਲੇ ਸਾਰਾ ਕੁਝ ਜਰਨੈਲ ਹੀ ਨੇ। ਅੱਛਾ ਜੀ, ਅੱਗੋਂ ਫਰੀਕੁਐਂਸੀ ਐਲੋਕੇਸ਼ਨ ਬੋਰਡ ਦੇ ਐਗਜ਼ੈਕਟਿਵ ਡਾਇਰੈਕਟਰ ਬ੍ਰਿਗੇਡੀਅਰ ਰਿਟਾਇਰਡ ਕਾਸ਼ਿਫ ਸਲੀਮ ਸਾਹਿਬ ਦੀ ਕੰਟਰੈਕਟ ਮੁਲਾਜ਼ਮਤ ਦੇ ਵਿੱਚ 2 ਸਾਲ ਦੀ ਮਜ਼ੀਦ ਤੋਸੀ ਹੋ ਗਈ ਹੈ। ਬ੍ਰਿਗੇਡੀਅਰ ਸਾਹਿਬ ਨੇ ਤੁਹਾਨੂੰ ਪਤਾ ਬੇਰੁਜ਼ਗਾਰ ਹੋ ਜਾਣਾ ਸੀ,
ਉਹਨਾਂ ਦੇ ਰੋਜ਼ਗਾਰ ਦਾ ਇੰਤਜ਼ਾਮ ਕੀਤਾ ਗਿਆ ਹੈ, ਕਿਉਂਕਿ ਬੇਰੁਜ਼ਗਾਰ ਹੋ ਜਾਂਦੇ ਤਾਂ ਸੋਚੋ ਫਿਰ ਕੀ ਬਣਦਾ। ਉਹਨਾਂ ਨੂੰ ਹੁਣ ਮਜ਼ੀਦ 2 ਸਾਲ ਦੀ ਐਕਸਟੈਂਸ਼ਨ ਦੇ ਦਿੱਤੀ ਗਈ ਹੈ ਬ੍ਰਿਗੇਡੀਅਰ ਸਾਹਿਬ ਨੂੰ, ਤਾਂ ਕਿ ਮਾਮਲਾਤ ਜਿਹੜੇ ਨੇ ਉਹ ਬਿਲਕੁਲ ਠੀਕ ਰਹਿਣ। ਅੱਛਾ, ਪੰਜਾਬ ਦੇ ਵਿੱਚ, ਇਸਲਾਮਾਬਾਦ ਦੇ ਵਿੱਚ, ਲਾਹੌਰ ਦੇ ਵਿੱਚ, ਹਰ ਜਗ੍ਹਾ 'ਤੇ ਕਸ਼ਮੀਰ ਨਾਲ ਇਜ਼ਹਾਰੇ ਯਕਜਹਤੀ ਲਈ ਅੱਜ ਦੇ ਦਿਨ 5 ਅਕਤੂਬਰ ਨੂੰ, ਆਪਣਾ 5 ਅਗਸਤ ਨੂੰ, ਅਕਤੂਬਰ ਕਹਿ ਦਿੱਤਾ ਮਾਜ਼ਰਤ, ਅੱਜ ਦੇ ਦਿਨ 5 ਅਕਤੂਬਰ ਨੂੰ ਯੌਮ-ਏ ਇਸਤਿਹਸਾਲ ਕਸ਼ਮੀਰ ਮੀਨ ਮਕਬੂਜ਼ਾ ਕਸ਼ਮੀਰ ਦੇ ਵਿੱਚ ਜਿਹੜਾ ਇੰਡੀਆ ਨੇ ਜ਼ੁਲਮ ਕੀਤੇ ਨੇ, ਉਹਨਾਂ ਦੇ ਵੱਡੇ ਵੱਡੇ ਪੋਸਟਰ ਲਾਏ ਨੇ, ਬਾਜੀ ਦਾ ਬੂਥਾ ਵੀ ਲਾਇਆ ਹੋਇਆ ਉੱਤੇ ਕਿ ਅਸੀਂ ਮਕਬੂਜ਼ਾ ਕਸ਼ਮੀਰ ਦੀ ਆਵਾਮ ਦੇ ਨਾਲ ਹੈ। ਅੱਛਾ, ਉਹਦੇ 'ਤੇ ਨਾ ਉਹਨਾਂ ਤਸਵੀਰਾਂ ਦੇ ਉੱਤੇ ਕਿਤੇ ਕਿਤੇ ਕਸ਼ਮੀਰੀਆਂ ਨਾਲ ਜਿਹੜਾ ਜ਼ੁਲਮ ਹੋਇਆ ਉਹ ਵੀ ਤਸਵੀਰਾਂ ਲਾਈਆਂ ਨੇ। ਮੈਨੂੰ ਫਿਕਰ ਹੈ ਕਿੱਥੋਂ ਆਜ਼ਾਦ ਕਸ਼ਮੀਰ ਦੀ ਤਸਵੀਰ ਇਹਨਾਂ ਧੋਖੇ ਨਾਲ ਲਾ ਲੈਣ। ਓਕੇ, ਜਿੰਨਾ ਜ਼ੁਲਮ ਇੰਡੀਆ ਨੇ ਕੀਤਾ ਉਹ ਜਿਹਾ ਹੀ ਜ਼ੁਲਮ ਅਸੀਂ ਆਜ਼ਾਦ ਕਸ਼ਮੀਰ 'ਚ ਕਰਨ ਡਏ। ਤਸਵੀਰਾਂ ਤਾਂ ਹੁਣ ਇੱਕੋ ਜਿਹੀਆਂ ਨੇ, ਤਸਵੀਰਾਂ 'ਚ ਤਾਂ ਫਰਕ ਹੀ ਨਹੀਂ ਲੱਗਦਾ। ਗੋਲੀਆਂ ਉਹ ਵੀ ਮਾਰਦੇ ਸਨ, ਬਲਕਿ ਅਸੀਂ ਉਹਨਾਂ ਤੋਂ ਮੇਰਾ ਖਿਆਲ 2 ਹੱਥ ਅੱਗੇ ਜਾ ਕੇ ਮਾਰ ਦਿੱਤੀਆਂ ਨੇ। ਇਸ ਲਈ ਮੈਨੂੰ ਫਿਕਰ ਹੈ ਕਿ ਇਹ ਜਿਹੜੇ ਬੜੇ ਬੜੇ ਬਿਲ ਬੋਰਡ ਲੱਗ ਰਹੇ ਨੇ, ਬੜੇ ਬੜੇ ਪੋਸਟਰਸ ਲੱਗ ਰਹੇ ਨੇ, ਇਹਨਾਂ ਦੇ ਉੱਤੇ ਕਿਤੇ ਆਪਣੇ ਵੱਲੋਂ ਇੰਡੀਆ ਦੇ ਜ਼ੁਲਮ ਦੀ ਤਸਵੀਰ ਸਮਝ ਕੇ ਕੋਈ ਆਜ਼ਾਦ ਕਸ਼ਮੀਰ 'ਚ ਹੋਣ ਵਾਲੇ ਜ਼ੁਲਮ ਦੀ ਤਸਵੀਰ ਹੀ ਨਾ ਲਾ ਕੱਢਣ। ਇੱਕ ਨਵੀਂ ਮੁਸੀਬਤ ਜਿਹੜੀ ਹੈ ਉਹ ਪੈ ਜਾਏਗੀ। ਬਹਰਹਾਲ ਮੈਨੂੰ ਇੱਥੋਂ ਦਿਓ ਇਜਾਜ਼ਤ ਤੇ ਰੱਬ ਰਾਖਾ।